ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ 2025 ਲਈ ਨੈਸ਼ਨਲ ਸਿਕਿਉਰਿਟੀ ਪਲਾਨ ਜਿਹੜਾ ਡਾਕੂਮੈਂਟ ਜਾਰੀ ਕੀਤਾ ਗਿਆ ਹੈ ਔਰ 33 ਸਫ਼ਿਆਂ ਦੇ ਇਸ ਡਾਕੂਮੈਂਟ ਵਿੱਚ ਨੈਟੋ ਅਤੇ ਮਿਡਲ ਈਸਟ ਸੰਬੰਧੀ ਹੈਂਡਸ ਆਫ ਪਾਲਿਸੀ ਲਈ ਗਈ ਹੈ, ਜਦੋਂ ਕਿ ਚੀਨ ਪ੍ਰਤੀ ਦੁਸ਼ਮਣੀ ਵਾਲਾ ਵਤੀਰਾ ਨਾ ਹੋ ਕੇ ਚੀਨ ਨੂੰ ਆਰਥਿਕ ਅਤੇ ਟੈਕ ਕੰਪੀਟੀਟਰ ਦੱਸਿਆ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਿਹੜੀ ਨੈਸ਼ਨਲ ਸਿਕਿਉਰਿਟੀ ਸਟ੍ਰੈਟਜੀ ਡਾਕੂਮੈਂਟ ਹੁੰਦਾ ਹੈ, ਇਹ ਇਨਫੈਕਟ ਬੜਾ ਅਹਿਮ ਹੁੰਦਾ ਹੈ। ਇਹ ਐਡਮਿਨਿਸਟ੍ਰੇਸ਼ਨ ਦੀਆਂ ਪ੍ਰਾਇਰਟੀਜ਼ ਵੀ ਦੱਸਦਾ ਹੈ। ਇਸ 'ਚੋਂ ਤੁਸੀਂ ਇੱਕ ਝਲਕ ਵੀ ਲੈਂਦੇ ਹੋ ਕਿ ਫੋਰਨ ਪੋਲਿਸੀ, ਫਾਈਨੈਂਸ਼ੀਅਲ ਪੋਲਿਸੀ, ਇਨਰ ਅੱਡ-ਅੱਡ ਕੰਟੀਨੈਂਟਸ ਦੇ ਵਿੱਚ ਕਿਸ ਦੀ ਪ੍ਰਾਇਰਟੀ ਹੈ, ਉਹਨਾਂ ਨਾਲ ਕਿਵੇਂ ਡੀਲ ਕੀਤਾ ਜਾਏਗਾ, ਇਹ ਸਾਰੇ ਜਿਹੜੇ ਨੇ ਉਹਦੇ 'ਚੋਂ ਰਿਫਲੈਕਟ ਹੁੰਦੇ ਨੇ। ਇਹ ਇੱਕ ਜਿਹੜਾ ਉਹ ਮੋਟਾ ਬੇਸ਼ੱਕ ਉਸ ਦੇ ਵਿੱਚ ਐਨਾਲਿਸਿਸ ਹੁੰਦਾ, ਬਾਕੀ ਫਾਈਨ ਡਿਟੇਲਸ ਤਾਂ ਉਹਨਾਂ ਦੀਆਂ ਦੂਸਰੀਆਂ ਟੀਮਸ ਜਾਂ ਅੱਡ-ਅੱਡ ਮਹਿਕਮੇ ਕਰਦੇ ਨੇ। ਔਰ ਇਹ ਦਿਲਚਸਪੀ ਦਾ ਵਾਇਸ ਹੁੰਦਾ ਕਿ ਇਸ ਐਡਮਿਨਿਸਟ੍ਰੇਸ਼ਨ ਦੇ ਲਈ ਕੀ ਪ੍ਰਾਇਰਟੀਜ਼ ਨੇ। ਹੁਣ ਅਸੀਂ ਦੇਖ ਰਹੇ ਹਾਂ ਵੀ ਇੱਕ ਗੱਲ ਜਦੋਂ ਪ੍ਰੈਜ਼ੀਡੈਂਟ ਟਰੰਪ ਦੇ ਆਉਂਦਿਆਂ ਮਹਿਸੂਸ ਕੀਤੀ ਗਈ, ਖਾਸ ਤੌਰ 'ਤੇ ਯੂਰਪ ਦੇ ਵਿੱਚ ਜਿਵੇਂ ਨੈਟੋ ਨੂੰ ਝਟਕਾ ਦਿੱਤਾ ਟਰੰਪ ਨੇ। ਉਹ ਪਹਿਲੀ ਟਰਮ ਵੇਲੇ ਵੀ ਉਹਨਾਂ ਦਾ ਇਹ ਕਹਿਣਾ ਸੀ ਕਿ ਭਾਈ ਅਸੀਂ ਹੁਣ ਤੁਹਾਨੂੰ ਜੇ ਡਿਫੈਂਡ ਕਰਨਾ ਤੇ ਆਪਣੇ ਸਾਡੇ ਸਿਰ ਤੇ ਸਾਰਾ ਬਜਟ ਨਾ ਪਾਓ, ਘੱਟੋ ਘੱਟ ਆਪੋ ਆਪਣੇ ਬਜਟ ਦਾ 5% ਜਿਹੜਾ ਉਹ ਕੰਟਰੀਬਿਊਟ ਕਰੋ ਡਿਫੈਂਸ ਬਜਟ ਦੇ ਵਿੱਚ। ਸੋ ਹੁਣ ਵੀ ਜਿਹੜਾ ਇਸ ਵੇਲੇ ਨੈਟੋ ਪ੍ਰਤੀ ਪ੍ਰੈਜ਼ੀਡੈਂਟ ਟਰੰਪ ਦਾ, ਹਾਲਾਂ ਨੈਟੋ ਬਣਾਈ ਅਮਰੀਕਾ ਨੇ, ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ, ਔਰ ਨੈਟੋ ਨੇ ਪੋਸਟ ਸੈਕੰਡ ਵਰਲਡ ਵਾਰ ਪੂਰੀ ਲਾਇਲੀ ਅਮਰੀਕਾ ਦੇ ਹਰ ਸਟੈਪ ਦੇ ਉੱਤੇ ਇਹੀ ਨਹੀਂ ਪਹਿਰਾ ਦਿੱਤਾ। ਨੈਟੋ ਫੌਜਾਂ ਹਰ ਥਾਂ ਹੁਣ ਵੀ 20 ਸਾਲ ਨੈਟੋ ਫੋਰਸਿਸ ਜਾ ਕੇ ਅਫਗਾਨਿਸਤਾਨ ਬੈਠੀਆਂ ਰਹੀਆਂ ਨੇ, ਉਸ ਤੋਂ ਪਹਿਲਾਂ ਵੀ ਕਿੰਨੇ। ਲੇਕਿਨ ਜਿਸ ਜਿਹੜਾ ਉਹ ਹਕਾਰਤ ਦੇ ਨਾਲ ਪ੍ਰੈਜ਼ੀਡੈਂਟ ਟਰੰਪ ਨੇ ਨੈਟੋ ਨੂੰ ਬਿਲਕੁਲ ਜਿਹੜਾ ਉਹ ਸੁੱਟਿਆ ਥੱਲੇ ਜਾਂ ਇਹਨੇ ਝਟਕਿਆ, ਉਹ ਇਸ ਜਿਹੜਾ 33 ਸਫ਼ਿਆਂ ਦਾ ਪਾਲਿਸੀ ਡਾਕੂਮੈਂਟ ਹੈ, ਇਸ ਦੇ ਵਿੱਚ ਵੀ ਜਿਹੜਾ ਉਹ ਰਿਫਲੈਕਟ ਹੋ ਰਹੀ ਹੈ ਲਾਈਨ। ਹਾਲਾਂ ਇਸ ਤੋਂ ਬਿਨਾਂ ਇੱਕ ਖਬਰ ਜਿਹੜੀ ਇਸ ਡਾਕੂਮੈਂਟ ਨਾਲ ਨਹੀਂ ਹੈ ਸੰਬੰਧ ਉਹਦਾ, ਪਿਛਲੇ ਦਿਨਾਂ 'ਚ ਯੂਰਪੀਅਨ ਯੂਨੀਅਨ ਨੇ ਜਿਹੜਾ ਐਲਨ ਮਸਕ ਦੀ ਐਕਸ ਹੈ ਉਸ ਦੇ ਉੱਤੇ ਫਾਈਨ ਲਾਇਆ ਲਗਭਗ $150 ਮਿਲੀਅਨ ਦਾ, ਕਿ ਕਿੰਨਾ ਉਸ ਨੂੰ ਵੀ ਟਰੰਪ ਨੇ ਕਿਹਾ। Trump calls European Union fine on X nasty one, says Europe going in bad directions। ਕਿਉਂਕਿ ਹੁਣ ਨੈਟੋ ਵੀ ਯੂਰਪੀਅਨ ਯੂਨੀਅਨ ਦੇ ਜਿਹੜੇ ਮੁਲਕ ਨੇ ਆਲਮੋਸਟ ਉਹਨਾਂ ਦਾ ਹੀ ਹੈ। ਉਹਨੇ ਕਿਹਾ ਕਿ ਜੀ ਇਹ 120 ਮਿਲੀਅਨ ਯੂਰੋਜ਼ ਦਾ ਫਾਈਨ ਲਾਇਆ ਐਕਸ ਦੇ ਉੱਤੇ, ਜਿਹੜਾ ਅਮਰੀਕਾ ਦਾ $140 ਮਿਲੀਅਨ ਬਣਦਾ ਹੈ। ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਇਸ ਤੋਂ ਪਹਿਲਾਂ ਜਦੋਂ ਇਹ ਫਾਈਨ ਲੱਗਾ, ਈਵਨ ਐਲਨ ਮਸਕ ਨੇ ਵੀ ਕਿਹਾ ਕਿ ਦਿਸ ਇਜ਼ ਬੁਲਸ਼ਿਟ। ਔਰ ਇਹ ਫਾਈਨ ਯੂਰਪੀਅਨ ਕਮਿਸ਼ਨ ਨੇ ਇਸ ਮੁੱਦੇ ਦੇ ਉੱਤੇ ਲਾਇਆ ਕਿ ਵੀ ਇਹ ਜਿਹੜਾ ਹੈ, ਇਸ ਨੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ, ਦੂਜਿਆਂ ਨੇ ਵੀ ਕੰਡੈਮ ਕੀਤਾ। ਔਰ ਯੂਰਪੀਅਨ ਯੂਨੀਅਨ ਰੈਗੂਲੇਟਰ ਸੈਡ ਐਕਸ ਵਾਇਲੇਟਿਡ transparency obligations, including failing to provide researchers access to public data, maintaining an incomplete advertising repository, and using deceptive design for its blue checkmark verification system। Technical word ਨੇ ਕਿ ਵੀ ਉਹਨਾਂ ਨੇ ਜੋ ਉਹਨਾਂ ਨੂੰ ਡਾਟਾ, ਪਬਲਿਕ ਡਾਟਾ ਪ੍ਰੋਵਾਈਡ ਕਰਨਾ ਬਣਦਾ ਉਹ ਨਹੀਂ ਕੀਤਾ, ਇਨਕੰਪਲੀਟ ਐਡਵਾਂਟੇਜ ਉਹ ਲੈ ਰਿਹਾ। ਔਰ ਉਹਨਾਂ ਦੇ ਯੂਰਪੀਅਨ ਯੂਨੀਅਨ ਟੈਕ ਚੀਫ ਹੈਨਾ ਵਿਕੂਮਨ ਨੇ ਡਿਫੈਂਡਡ ਦਾ ਫਾਈਨ ਐਜ਼ ਪ੍ਰਪੋਰਸ਼ਨੇਟ ਐਂਡ ਸਟ੍ਰੈਸ ਦਾ DSA ਹੈਜ਼ ਨਥਿੰਗ ਟੂ ਡੂ ਵਿਦ ਸੈਂਸਰਸ਼ਿਪ, ਕਿ ਵੀ ਇਹ ਕੋਈ ਸੈਂਸਰਸ਼ਿਪ ਨਹੀਂ ਹੈ, ਲੇਕਿਨ ਇਹ ਇਹਨੇ ਜਿਹੜਾ ਵਾਇਲੇਟ ਕੀਤਾ। ਔਰ ਇਸ ਦੇ ਉੱਤੇ ਹੁਣ ਟਰੰਪ ਦਾ ਇਹ ਕਹਿਣਾ ਕਿ ਨੈਸਟੀ ਵਨ, ਯੂਰਪ ਇਜ਼ ਗੋਇੰਗ ਇਨ ਦਾ ਬੈਡ ਡਾਇਰੈਕਸ਼ਨ, ਲੀਡਰਸ਼ਿਪ ਇਜ਼ ਵਰਥਲੈਸ। ਹਾਲਾਂ ਇਸ ਦੇ ਉੱਤੇ ਹੀ ਫਿਰ ਈਵਨ ਯੂਰਪੀਅਨ ਯੂਨੀਅਨ ਦੇ ਆਫੀਸ਼ੀਅਲ ਨੇ ਜਿਹੜਾ ਉਹਨਾਂ ਨੇ ਅਮਰੀਕਾ ਨੂੰ ਵੀ ਵਾਰਨ ਕੀਤਾ। ਟਾਪ ਯੂਰਪੀਅਨ ਯੂਨੀਅਨ ਆਫੀਸ਼ੀਅਲ ਵਾਰਨਸ US ਅਗੇਂਸਟ ਇੰਟਰਫੀਅਰਿੰਗ ਇਨ ਯੂਰਪਸ ਅਫੇਅਰਸ। ਔਰ ਇਹ ਫੈਬੀਅਨ ਜ਼ੂਲੀਗ ਚੀਫ ਐਗਜ਼ੈਕਟਿਵ ਹੈ ਯੂਰਪੀਅਨ ਪਾਲਿਸੀ ਸੈਂਟਰ ਥਿੰਕ ਟੈਂਕ ਦਾ। ਉਹਨੇ ਇਹ ਕਿਹਾ ਕਿ ਵੀ ਇਹ ਜਿਹੜਾ
ਯੂਐਸ ਨੂੰ ਕੋਈ ਹੱਕ ਨਹੀਂ ਹੈ ਵੀ ਉਹ ਯੂਰਪ ਦੀਆਂ ਪਾਲਿਸੀਜ਼ ਦੇ ਵਿੱਚ ਇੰਟਰਫੀਅਰ ਕਰੇ ਔਰ ਇਹ ਪ੍ਰੋ ਯੂਰਪੀਅਨ ਲਿਬਰਲ ਫੋਰਸਿਸ ਨੀਡ ਟੂ ਫਾਈਨਲੀ ਵੇਕ ਅਪ Trump's America is not an ally but an adversary to Europe's freedoms and fundamental values ਕਿ ਅਮਰੀਕਾ ਸਾਡਾ ਐਲਾਈ ਨਹੀਂ ਹੈ, ਰਾਦਰ ਇਹ ਦੁਸ਼ਮਣ ਹੈ ਸਾਡਾ ਔਰ ਲੰਬਾ ਚੌੜਾ ਪਾਰਟ ਹੈ। ਸੋ ਇਹ ਆਪਣੇ ਆਪ ਦੇ ਵਿੱਚ ਦੱਸ ਰਿਹਾ ਹੈ ਵੀ ਬਿਟਵੀਨ ਯੂਰਪੀਅਨ ਯੂਨੀਅਨ ਜਾਂ ਕਾਮਨ ਜਾਂ ਨੈਟੋ ਔਰ ਈਵਨ ਹਾਲਾਂ ਇਹ ਠੀਕ ਹੈ ਵੀ ਜ਼ੈਲੈਂਸਕੀ ਨੇ ਕਿਹਾ ਹੈ ਕਿ ਜੀ ਮੀਟਿੰਗ ਪੋਜ਼ਿਟਿਵ ਹੈ, ਪੋਜ਼ਿਟਿਵ ਡਾਇਰੈਕਸ਼ਨ 'ਚ ਨੈਗੋਸ਼ੀਏਸ਼ਨ ਜਾ ਰਹੀ ਹੈ, ਲੇਕਿਨ ਇੱਕ ਜਿਹੜਾ ਅੰਡਰ ਕਰੰਟ ਵੀ ਹੈ ਬਿਟਵੀਨ ਯੂਰਪੀਅਨ ਯੂਨੀਅਨ ਔਰ ਨੈਟੋ ਕੰਟਰੀਜ਼ ਔਰ ਅਮਰੀਕਾ, ਉਹ ਯੂਕਰੇਨ ਦਾ ਮੁੱਦਾ ਵੀ ਹੈ ਕਿਉਂਕਿ ਟਰੰਪ ਦੀ ਤਾਂ ਸਿੱਧੀ ਲਾਈਨ ਹੈ ਕਿ ਵੀ ਜਿਹੜਾ ਡਬਰਨ ਰੀਜਨ ਹੈ ਉਹ ਆਲਰੇਡੀ ਬਾਕੀ ਸਾਰਾ ਲੈ ਲਿਆ ਹੋਇਆ, ਰਸ਼ੀਆ ਨੇ 20% ਟੈਰੀਟਰੀ ਤਾਂ ਲਈ ਹੋਈ ਹੈ ਵੀ 5000 ਜਿਹੜਾ ਸਕੁਅਰ ਮਾਈਲ ਯੂਕਰੇਨ ਦੇ ਕੋਲ ਹੈ ਉਹ ਵੀ ਉਹਨਾਂ ਨੂੰ ਦਿਓ। ਉੱਥੇ ਉਹਨਾਂ ਨੇ ਸਗੋਂ ਯੂਕਰੇਨ ਨੇ ਝੰਡਾ ਲਹਿਰਾਇਆ, ਉਹਨਾਂ ਨੇ ਕਿਹਾ ਵੀ ਨਹੀਂ ਅਸੀਂ ਕੰਪਰੋਮਾਈਜ਼ ਨਹੀਂ ਕਰਨਾ ਔਰ ਯੂਰਪੀਅਨ ਯੂਨੀਅਨ ਦੇ ਮੁਲਕ ਨਾਲ ਖਲੋਤੇ ਨੇ ਨੈਟੋ ਦੇ ਮੈਂਬਰ। ਇਹ ਵੀ ਪ੍ਰੈਜ਼ੀਡੈਂਟ ਟਰੰਪ ਨੂੰ ਜਿਹੜਾ ਗੱਲ ਠੀਕ ਨਹੀਂ ਲੱਗਦੀ। ਪਰ ਅਸੀਂ ਜੇ ਇਹਨਾਂ ਦਾ ਜਿਹੜਾ ਇਹ ਪਾਲਿਸੀ ਡਾਕੂਮੈਂਟ ਹੈ ਨੈਸ਼ਨਲ ਸਿਕਿਉਰਿਟੀ ਸਟ੍ਰੈਟਜੀ ਪਲਾਨ, ਉਹਦੇ 'ਚ ਉਹਨਾਂ ਨੇ ਬਿਲਕੁਲ ਕਲੀਅਰ ਕਰ ਦਿੱਤਾ ਹੈ ਕਿ ਅਮਰੀਕਾ ਦੀਆਂ ਪ੍ਰਾਇੋਰਟੀਜ਼ ਕੀ ਨੇ ਔਰ ਉਹਦੇ 'ਚ ਪ੍ਰਾਇੋਰਟੀਜ਼ ਸ਼ਾਰਟ ਲਿਸਟ ਦੇ ਜਿਹੜੇ ਕੋਰ ਇੰਟਰਸਟ ਨੇ, ਪ੍ਰੋਟੈਕਟ ਦਾ ਹੋਮਲੈਂਡ, ਵੀ ਸਾਡੀ ਪਹਿਲੀ ਜਿਹੜੀ ਪ੍ਰਾਇੋਰਟੀ ਹੈ ਉਹ ਅਮਰੀਕਾ ਸਾਡੇ ਹੋਮਲੈਂਡ ਨੂੰ ਪ੍ਰੋਟੈਕਟ ਕਰਨਾ, ਰੀਬਿਲਡ ਅਮਰੀਕਨ ਸਟਰੈਂਥ, ਅਮਰੀਕਾ ਨੂੰ ਸਟਰੋਂਗ ਕਰਨਾ, ਮੇਕ ਅਮਰੀਕਾ ਗ੍ਰੇਟ ਅਗੇਨ, ਡੈਟਰ ਮੇਜਰ ਵਾਰਸ। ਔਰ ਇਹ ਪ੍ਰੈਜ਼ੀਡੈਂਟ ਟਰੰਪ ਦਾ ਜਿੱਥੇ ਉਹ ਕਹਿੰਦੇ ਨੇ ਵੀ ਮੈਂ 8 ਜਾਂ 10 ਜੰਗਾਂ ਰੁਕਵਾਈਆਂ, ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪ੍ਰੈਜ਼ੀਡੈਂਟ ਟਰੰਪ ਨੋ ਵਾਰ ਇਸ 'ਚ ਯਕੀਨ ਰੱਖਦੇ ਨੇ। ਸੋ ਇਹੀ ਇਹਨਾਂ ਦੇ ਸਟ੍ਰੈਟਜੀ ਡਾਕੂਮੈਂਟ 'ਚ ਵੀ ਹੋਇਆ ਕਿ ਵੀ ਅਸੀਂ ਕੋਈ ਮੇਜਰ ਵਾਰਸ, ਹਾਲਾਂ ਵੈਨਜ਼ੂਏਲਾ ਦੇ ਨਾਲ ਜਾਂ ਦੂਜੇ ਉੱਥੇ ਇਹ ਧੱਕਾ ਕਰ ਰਹੇ ਨੇ, ਲੇਕਿਨ ਮੇਜਰ ਵਾਰਸ ਵੱਲ ਨਾ ਜਾਣਾ ਐਂਡ ਸਟਾਪ ਗੈਟਿੰਗ ਪਲੇਡ ਬਾਈ ਰਾਈਵਲਸ ਬਾਈ ਬੈਡ ਟ੍ਰੇਡ ਡੀਲਸ ਕਿ ਵੀ ਇਹ ਜਿਹੜੀਆਂ ਟ੍ਰੇਡ ਡੀਲਸ ਬੁਰੀਆਂ ਨੇ ਇਹਨਾਂ ਦਾ ਛੁਟਕਾਰਾ ਟੈਰਿਫ ਵਾਰਫੇਅਰ ਇਹਦੇ ਤੇ ਹੀ ਹੈ, ਐਂਡ ਬਾਈ ਐਲੀਜ਼ ਹੂ ਡੋਂਟ ਕੈਰੀ ਦੇਅਰ ਸ਼ੇਅਰ, ਇਹ ਫਿਰ ਨੈਟੋ ਦੇ ਉੱਤੇ ਹੈ ਕਿ ਵੀ ਹੁਣ ਅਸੀਂ ਕੋਲੋਂ ਪੈਸੇ ਨਹੀਂ ਪਾਵਾਂਗੇ ਕਿ ਤੁਹਾਨੂੰ ਨਾਲੇ ਅਸੀਂ ਪ੍ਰੋਟੈਕਟ ਵੀ ਕਰੀਏ ਤੇ ਪੈਸੇ ਵੀ ਖਰਚੀਏ। ਔਰ ਫੋਰਨ ਪਾਲਿਸੀਜ਼ ਦਾ ਜਿਹੜਾ ਆਧਾਰ ਹੈ ਇਸ ਡਾਕੂਮੈਂਟ ਦੇ ਮੁਤਾਬਕ ਪ੍ਰੋਟੈਕਟ ਅਮਰੀਕਨਸ ਫਸਟ ਪ੍ਰਾਇੋਰਟੀ ਅਮਰੀਕਨਸ ਹੈ। ਔਰ ਇਹ ਜਿਹੜੀ ਹੈ ਇਸ ਨੂੰ ਕਈਆਂ ਵੱਲੋਂ ਮੌਨਰੋ ਡਾਕਟਰੀਨ ਵੀ ਕਿਹਾ ਜਾ ਰਿਹਾ ਹੈ ਕਿ ਵੀ ਉਹਦੇ ਤੇ ਹੀ ਬੇਸਡ ਹੈ। ਔਰ ਇੱਕ ਜ਼ਮਾਨਾ ਸੀ ਪ੍ਰੈਜ਼ੀਡੈਂਟ ਪਿਛਲੀ ਸਦੀ 'ਚ ਮੌਨਰੋ ਨੇ ਇਹ ਕਿ ਵੈਸਟਰਨ ਹੈਮੀਸਫੀਅਰ ਸਾਡਾ ਸਫੀਅਰ ਆਫ ਇਨਫਲੂਐਂਸ ਹੈ, ਇਹਦੇ 'ਚ ਕੋਈ ਦਖਲ ਅੰਦਾਜ਼ੀ, ਇਹ ਮੈਸੇਜ ਸਪੇਨ ਨੂੰ ਵੀ ਸੀ, ਪੁਰਤਗਾਲ ਨੂੰ ਵੀ ਸੀ, ਫਰਾਂਸ ਨੂੰ ਵੀ ਸੀ। ਔਰ ਜ਼ਾਹਰ ਹੈ ਕਿ ਇਸ ਪਾਸੇ ਵਾਲੀ ਹੁਣ ਅਮਰੀਕਾ ਦਾ ਜਿਹੜਾ ਫੋਕਸ ਹੈ ਇਹੀ ਕਾਰਨ ਹੈ ਕਿ ਵੈਨਜ਼ੂਏਲਾ ਹੋਏ ਜਾਂ ਫॉर दैट ਰੀਜ਼ਨ ਬ੍ਰਾਜ਼ੀਲ ਹੋਏ ਔਰ ਦੂਜੇ ਹੋਏ, ਅਮਰੀਕਾ ਦੀ ਟਫ ਲਾਈਨ ਹੈ ਕਿ ਇੱਥੇ ਕੋਈ ਇੰਟਰਫੇਰੈਂਸ ਨਾ ਹੋਏ। ਹਾਲਾਂ ਇਹ ਜਦੋਂ ਅੱਗੇ ਵਧੇਗਾ ਲੈਟਨ ਅਮਰੀਕਾ ਨੂੰ ਲੈ ਕੇ, ਜਿੱਥੇ ਆਲਰੇਡੀ ਚਾਈਨੀਜ਼ ਵਪਾਰਕ ਇਨਫਲੂਐਂਸ ਹੈ ਕਿਉਂਕਿ ਚਾਈਨਾ ਨੇ ਵੈਸਟਰਨ ਹੈਮੀਸਫੀਅਰ 'ਚ ਵੀ ਆਪਣੇ ਇਕਨੋਮਿਕਲ ਇੰਟਰਸਟ ਜਿਹੜੇ ਨੇ ਉਹ ਕਾਫੀ ਵਧਾਏ ਔਰ ਉੱਥੇ ਆਪਣਾ ਪੈਰ ਧਰਾਵਾ ਹੀ ਨਹੀਂ, ਕਾਫੀ ਅੰਦਰ ਤੱਕ ਉਹ ਵੜੇ ਹੋਏ ਨੇ। ਔਰ ਇਹ ਉਹਨਾਂ ਦੇ ਪਾਲਿਸੀ ਡਾਕੂਮੈਂਟ 'ਚ ਉਹਨਾਂ ਨੇ ਕਲੀਅਰ ਕੀਤਾ ਕਿ ਵੀ ਅਸੀਂ ਜਿਹੜੀ ਹੈ ਇਹ ਯੂਐਸ ਮਿਡਲ ਕਲਾਸ ਨੂੰ ਵੀ ਸਟਰੋਂਗ ਕਰਾਂਗੇ, ਇੰਡਸਟਰੀਅਲ ਬੇਸ ਔਰ ਇਸ ਨੂੰ ਸਟਰੋਂਗ ਕਰਾਂਗੇ, ਸਿਕਿਉਰ ਬਾਰਡਰਸ, ਰਿਜ਼ੀਲੀਐਂਟ ਇਨਫਰਾਸਟਰਕਚਰ, ਸਟਰੋਂਗ ਮਿਲਟਰੀ, ਨਿਊਕਲੀਅਰ ਡੈਟਰੈਂਟ, ਮਿਸਾਈਲ ਡਿਫੈਂਸ, ਸਟਰੋਂਗ ਇਕੋਨਮੀ, ਇੰਡਸਟਰੀਅਲ ਬੇਸ, ਐਨਰਜੀ ਪ੍ਰੋਡਕਸ਼ਨ, ਟੈਕ ਲੀਡਰਸ਼ਿਪ ਤੇ ਪ੍ਰੋਟੈਕਸ਼ਨ ਫਰਮ ਹੌਸਟਾਈਲ ਫੋਰਨ ਇਨਫਲੂਐਂਸ ਉਸ ਤੋਂ ਉੱਤੇ। ਔਰ ਜਿਹੜੀਆਂ ਟੌਪ ਪ੍ਰਾਇੋਰਟੀਜ਼ ਨੇ ਸਭ ਤੋਂ ਬਾਰਡਰ ਐਂਡ ਮਾਈਗ੍ਰੇਸ਼ਨ, ਹੁਣ ਇਸ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਇਹਦੇ 'ਚ ਕੋਈ ਕੰਪਰੋਮਾਈਜ਼ ਨਹੀਂ ਹੈ। ਔਰ ਆਉਣ ਵਾਲੇ ਸਾਲਾਂ 'ਚ ਅਸੀਂ ਦੇਖਾਂਗੇ ਕਿ ਇਲੀਗਲ ਤਾਂ ਹੁਣ ਬਿਲਕੁਲ ਹੀ ਨੋ ਹੋਏਗੀ ਜਿਹੜੀ ਮਾਈਗ੍ਰੇਸ਼ਨ ਹੈ, ਈਵਨ ਲੀਗਲ ਵੀ ਬੜੀ ਰੈਸਟ੍ਰਿਕਟਡ ਹੋਏਗੀ। ਇਹ ਨਹੀਂ ਹੈ ਵੀ ਜਿਹੜੇ ਇੱਜੜ ਹੀ ਤੁਰਿਆ ਆਉਂਦਾ H1B ਦੇ ਥੱਲੇ ਔਰ ਦੂਸਰਾ। ਔਰ ਹੁਣੇ ਹੀ ਅੱਜ ਦੀ ਸਟੋਰੀ ਹੈ ਕਿ ਵੀਜ਼ਾ ਰੈਸਟ੍ਰਿਕਸ਼ਨਸ ਕਿਸ ਲੈਵਲ, ਗਾਰਡੀਅਨ ਦੀ ਸਟੋਰੀ ਹੈ ਕਿਸ ਲੈਵਲ ਤੱਕ ਜਾ ਰਹੀਆਂ। ਔਰ ਉਹਦੇ 'ਚ ਪਾਲਿਸੀ ਡਾਕੂਮੈਂਟ 'ਚ ਬੜਾ ਕਲੀਅਰ ਹੈ ਕਿ ਵੀ ਮਾਸ ਮਾਈਗ੍ਰੇਸ਼ਨ ਮਸਟ ਐਂਡ ਐਂਡ ਟ੍ਰੀਟਸ ਬਾਰਡਰ ਕੰਟਰੋਲ ਐਜ਼ ਏ ਟੌਪ ਨੈਸ਼ਨਲ ਸਿਕਿਉਰਿਟੀ ਇਸ਼ੂ। ਕਿ ਹੁਣ ਜਿਹੜਾ ਬਾਰਡਰ ਦੇ ਉੱਤੇ ਬਾਰਡਰ ਪੈਟਰੋਲਿੰਗ ਜਾਂ ਦੂਜੀ ਹੈ ਮੈਜ਼ ਇਹ ਨਹੀਂ ਹੈ ਜੇ ਕਿ ਤੁਸੀਂ ਇਲੀਗਲ ਨੂੰ ਆਉਣ ਤੋਂ ਰੋਕਣਾ ਹੈ, ਇਹ ਸਿਕਿਉਰਿਟੀ ਇਸ਼ੂ ਹੈ। ਔਰ ਇਹਦੇ ਥੱਲੇ ਜਿਹੜਾ ਹੈ ਉਹ ਮਾਈਗ੍ਰੇਸ਼ਨ ਦੇ ਉੱਤੇ ਤਾਂ ਆਲਮੋਸਟ ਪਾਬੰਦੀ ਵਾਲੀ ਗੱਲ ਹੀ ਹੈ।
civil liberties at home. It warns against government power being abused and stresses free speech and religious freedom. ਕਿ ਅਮਰੀਕਾ ਦੇ ਵਿੱਚ ਵੀ ਆਨੇ ਬਹਾਨੇ ਜਿਹੜੀ ਫ੍ਰੀ ਸਪੀਚ ਔਰ ਰਿਲੀਜੀਅਸ ਫਰੀडम्स ਨੂੰ ਕੁਚਲਿਆ ਜਾ ਰਿਹਾ ਹੈ, ਇਸ ਨੂੰ ਜਿਹੜਾ ਹੈ ਉਹ ਮਹਿਫੂਜ਼ ਕਰਨਾ ਕਿ ਇਵੇਂ ਨਾ ਹੋਏ। ਜੀ Allies pay more. It calls for serious burden sharing, especially NATO spending targets, and links US help to partners doing more. ਕਿਉਂਕਿ ਨੈਟੋ ਨੂੰ ਝਟਕਾ ਹੈ ਕਿ ਵੀ ਅਸੀਂ ਹੁਣ ਤੁਹਾਡੇ ਖਰਚੇ ਲਈ ਪੈਸੇ ਨਹੀਂ ਦੇਵਾਂਗੇ, ਤੁਸੀਂ ਜਿਹੜਾ ਮੋਰ ਕੰਟਰੀਬਿਊਟ ਕਰੋ। ਔਰ ਇਕਨੋਮਿਕ ਸਿਕਿਉਰਿਟੀ, ਇਟ ਪੁਸ਼ਿਜ਼ ਬੈਲੈਂਸ ਟ੍ਰੇਡ, resilient supply chains, ਰੀਸ਼ੋਰਿੰਗ ਮੈਨੂਫੈਕਚਰਿੰਗ ਕਿ ਵੀ ਵਾਪਸ ਇੱਥੇ ਮੈਨੂਫੈਕਚਰਿੰਗ ਹੱਬ ਹੋਏ, ਜਿਵੇਂ ਸਾਰਿਆਂ ਵੱਡਿਆਂ ਜਾਇੰਟਸ ਨੂੰ ਸੱਦ ਕੇ ਕਿਹਾ ਵੀ ਇੱਥੇ ਲਿਆਓ ਨਹੀਂ ਤਾਂ ਟੈਕਸ ਲੱਗੇਗਾ। ਰੀਬਿਲਡਿੰਗ ਦਾ ਡਿਫੈਂਸ ਇੰਡਸਟਰੀਅਲ ਬੇਸ ਐਂਡ ਐਨਰਜੀ ਡੋਮੀਨੈਂਸ, ਐਨਰਜੀ ਦੇ ਮਾਮਲੇ 'ਚ। ਸੋ ਇਹ ਜਿਹੜੀ ਹੈ ਰੀਜਨਲ ਗੇਮ ਪਲਾਨ ਦੇ ਵਿੱਚ ਵੈਸਟਰਨ ਹੈਮੀਸਫੀਅਰ ਜਿਵੇਂ ਮੌਨਰੋ ਡਾਕਟਰੀਨ ਦੇ ਥੱਲੇ ਸੀ, ਜੀ ਉਸ ਦੇ ਵਿੱਚ ਜਿਹੜਾ ਹੈ ਉਹ ਅਮਰੀਕਾ ਦੀ ਸਰਦਾਰੀ ਹੋਏਗੀ। ਇਹਦੇ 'ਚ ਜਿਹੜੀ ਇੱਕ ਗੱਲ ਬਹੁਤਿਆਂ ਨੂੰ ਲੱਗਦਾ ਸੀ ਜਾਂ ਕਿ ਚਾਈਨਾ ਦੇ ਨਾਲ ਹੌਸਟਿਲਿਟੀ ਵਾਰ ਹੋਏਗਾ ਤਾਈਵਾਨ ਦੇ ਮੁੱਦੇ 'ਤੇ, ਜਾਂ ਕਦੇ ਉਹਨੂੰ ਤਿੱਬਤ ਨਾਲ ਵੀ ਜੋੜ ਦਿੰਦੇ ਨੇ, ਇਹ ਬੜਾ ਇਹਦੇ 'ਚ ਕਲੀਅਰ ਹੈ। ਏਸ਼ੀਆ ਚਾਈਨਾ ਪਾਲਿਸੀ ਕੀ ਹੈ? ਟਰੀਟ ਚਾਈਨਾ ਮੇਨਲੀ ਐਜ਼ ਐਨ ਇਕਨੋਮਿਕ ਐਂਡ ਟੈਕ ਕੰਪੀਟੀਟਰ। ਦੁਸ਼ਮਣ ਨਹੀਂ ਹੈ, ਇਟਸ ਨਾਟ ਕਿ ਚਾਈਨਾ ਇਜ਼ ਐਨ ਐਨਮੀ, ਇੱਕ ਕੰਪੀਟੀਟਰ ਹੈ, ਉਹਨੂੰ ਕੰਪੀਟੀਟਰ ਦੇ ਤੌਰ ਤੇ ਦੇਖੋ। ਰੀਬੈਲੈਂਸ ਟ੍ਰੇਡ ਟੂਵਰਡਸ ਰੈਸੀਪ੍ਰੋਸਿਟੀ, ਜਿਹੜੀ ਹੁਣ ਟ੍ਰੇਡ ਡੀਲ ਔਰ ਸ਼ਾਇਦ ਮੋਸਟ ਲਾਈਕਲੀ ਅਪ੍ਰੈਲ ਦੇ ਵਿੱਚ 2026 'ਚ ਪ੍ਰੈਜ਼ੀਡੈਂਟ ਟਰੰਪ ਜਾਣਗੇ, ਚਾਈਨਾ ਦੇ ਨਾਲ ਇਹਨਾਂ ਦੀ ਡੀਲ ਹੋ ਜਾਏਗੀ। ਜੁੱਤੀਆਂ ਇੰਡੀਆ ਨੂੰ ਵੀ ਪੈ ਰਹੀਆਂ ਨੇ ਔਰ ਉਹ ਉਹਨੂੰ ਜਿਹੜੇ ਨੇ ਟ੍ਰੇਡ ਇਕਨੋਮਿਕ ਐਂਡ ਟੈਕ ਕੰਪੀਟੀਟਰ ਦੇ ਤੌਰ ਤੇ ਦੇਖਦੇ ਨੇ। ਔਰ ਇਹ ਜਿਹੜਾ ਸਪਲਾਈ ਚੇਨ ਲੀਵਰੇਜ ਹੈ, ਇਹ ਨਹੀਂ ਹੋਏਗਾ ਵੀ ਚਾਈਨਾ ਦੇ ਹੁਣ ਇੰਨਾ ਜ਼ਿਆਦਾ 700-800 ਬਿਲੀਅਨ ਡਾਲਰ ਦਾ ਜਿਹੜਾ ਟ੍ਰੇਡ ਸਰਪਲਸ ਉਹ ਬੈਲੈਂਸ ਹੋਏਗਾ ਕਿਤੇ ਨਾ ਕਿਤੇ ਜਾ ਕੇ। ਡੈਟਰ ਵਾਰ ਐਸਪੈਸ਼ਲੀ ਅਰਾਊਂਡ ਤਾਈਵਾਨ ਐਂਡ ਸਾਊਥ ਚਾਈਨਾ ਸੀ। ਇਹ ਬਿਲਕੁਲ ਕਲੀਅਰ ਹੈ ਵੀ ਅਮਰੀਕਾ ਚੀਨ ਦੇ ਨਾਲ ਜੰਗ ਨਹੀਂ ਚਾਹੁੰਦਾ, ਨਾ ਤਾਈਵਾਨ ਦੇ ਮੁੱਦੇ ਤੇ ਨਾ ਸਾਊਥ ਚਾਈਨਾ ਸੀ ਦੇ ਮੁੱਦੇ ਤੇ। ਔਰ ਜਿਹੜਾ ਯੂਰਪ ਪ੍ਰਤੀ ਜਿਹੜੀ ਹੈ ਸਖਤ ਪਾਲਿਸੀ ਹੈ, ਪੁਸ਼ ਯੂਰਪ ਟੂ ਬੀ ਸਟਰੋਂਗਰ, ਮੋਰ ਸੈਲਫ ਰਿਲਾਇੰਟ, ਸੀਕ ਸਟੇਬਿਲਿਟੀ ਵਿਦ ਰਸ਼ੀਆ, ਏਮ ਫਾਰ ਐਨ ਐਂਡ ਆਫ ਮੇਜਰ ਫਾਈਟਿੰਗ ਇਨ ਯੂਕਰੇਨ ਟੂ ਰਿਡਿਊਸ ਐਸਕੇਲੇਸ਼ਨ ਰਿਸਕ। ਟਰੰਪ ਯੂਰਪ ਨੂੰ ਕਹਿ ਰਿਹਾ ਵੀ ਬੰਦ ਕਰੋ ਇਸ ਜੰਗ ਨੂੰ ਔਰ ਰਸ਼ੀਆ ਦੇ ਨਾਲ। ਸੋ ਜ਼ਾਹਰ ਹੈ ਟੂਵਰਡਸ ਰਸ਼ੀਆ ਵੀ ਜਿਹੜੀ ਹੈ ਟਰੰਪ ਐਡਮਿਨਿਸਟ੍ਰੇਸ਼ਨ ਦੀ ਲੀਵਰੇਜ ਹੈ। ਔਰ ਇਹਦੇ 'ਚ ਦਿਲਚਸਪ ਗੱਲ ਮਿਡਲ ਈਸਟ ਹੈ, ਕਿਉਂਕਿ ਜਿਵੇਂ ਇਜ਼ਰਾਈਲ ਨੇ ਅਮਰੀਕਾ ਨੂੰ ਘੜੀਸ ਕੇ ਈਰਾਨ ਦੇ ਉੱਤੇ ਵੀ ਜਿਹੜੀ ਹੈ ਉਹ ਬੰਬਾਰੀ ਕਰਵਾਈ ਔਰ ਜੋ ਜੈਨੋਸਾਈਡ ਕਮਿਟ ਕੀਤਾ ਇਹਨੇ ਨੈਤਨਯਾਹੂ ਨੇ। ਹੁਣ ਮਿਡਲ ਈਸਟ ਸ਼ਿਫਟ ਇਹ ਹੈ, ਬਰਡਨਸ ਟੂ ਪਾਰਟਨਰਸ ਅਵੋਇਡ ਲੌਂਗ ਨੇਸ਼ਨ ਬਿਲਡਿੰਗ ਵਾਰਸ। ਇਹਦਾ ਮਤਲਬ ਇਹ ਹੈ ਵੀ ਇਜ਼ਰਾਈਲ ਨੂੰ ਵੀ ਆਉਣ ਵਾਲੇ ਪੀਰੀਅਡ 'ਚ ਰੈਸਟ੍ਰਿਕਟ ਕੀਤਾ ਜਾਏਗਾ। ਕੀਪ ਕੀ ਸੀ ਲੇਜ਼ ਓਪਨ, ਕਿ ਵੀ ਇਹ ਨਹੀਂ ਹੈ ਵੀ ਯਮਨ ਜਾਂ ਦੂਜੇ ਦੇ ਹੂਤੀ ਤੇ ਫਲਾਣੇ ਉਹ ਅਮਰੀਕਾ ਦੇ ਲਈ ਖਤਰਾ ਬਣ ਸਮੁੰਦਰਾਂ ਦੇ ਵਿੱਚ। ਐਂਡ ਐਕਸਪੈਂਡ ਰੀਜਨਲ ਨਾਰਮਲਾਈਜੇਸ਼ਨ ਡੀਲ। ਸੋ ਜ਼ਾਹਰ ਹੈ ਕਿ ਟਰੰਪ ਦੀ ਕੋਸ਼ਿਸ਼ ਹੋਏਗੀ ਕਿ ਇਹ ਹਮਾਸ ਦੇ ਨਾਲ ਜਿਹੜੀ ਨੈਗੋਸ਼ੀਏਸ਼ਨ ਖੁੱਲ੍ਹੀ ਹੈ, ਅਲਟੀਮੇਟਲੀ ਇਸਲਾਮਿਕ ਮੁਲਕਾਂ ਦੀ ਉੱਥੇ ਫੌਜ, ਔਰ ਜਿਵੇਂ ਹਮਾਸ ਨੇ ਵੀ ਇਹ ਕਿਹਾ ਕਿ ਵੀ ਜੇ ਇਜ਼ਰਾਈਲ ਪ੍ਰੋਪਰਲੀ ਜਿਹੜਾ ਉਹ ਜਿਹੜਾ ਫਲਸਤੀਨੀ ਅਥਾਰਟੀ ਨੂੰ ਹੈਂਡਓਵਰ ਕਰਦਾ ਪਾਵਰ ਤੋਂ ਡਿਸਆਰਮ ਹੋਣ ਨੂੰ ਤਿਆਰ ਹੈ, ਬਟ ਅਲਟੀਮੇਟਲੀ ਡਿਪੈਂਡ ਕਰੇਗਾ ਜਦੋਂ ਤੱਕ ਆਲਟਰਨੇਟ ਫਲਸਤੀਨੀ ਸਟੇਟ ਨਹੀਂ ਬਣਦੀ ਮਿਡਲ ਈਸਟ ਦੇ ਵਿੱਚ ਪੀਸ ਨਹੀਂ ਹੋਏਗੀ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਹੈ ਅਮਰੀਕਨਾਂ ਦੇ ਲਈ ਜਿਹੜੀ ਹੈ ਹੈਵੀ ਪਾਲਿਸੀ ਟੂ ਟ੍ਰੇਡ ਇਨਵੈਸਟਮੈਂਟ ਔਰ ਇਹਦੇ ਨਾਲ ਨਾਲ ਐਨਰਜੀ, ਕ੍ਰਿਟੀਕਲ ਮਿਨਰਲਸ, ਵਾਈਲ ਅਵਾਇਡਿੰਗ ਲੌਂਗ ਟਰਮ US ਕਮਿਟਮੈਂਟਸ। ਉਹ ਕਿਸੇ ਨਾਲ ਵੀ ਅਮਰੀਕਾ ਦੀ ਕਮਿਟਮੈਂਟ ਨਹੀਂ ਹੋਏਗੀ। ਸੋ ਇਹ ਅਸੀਂ ਦੇਖਦੇ ਹਾਂ ਕਿ ਵੀ ਇਸ ਸਾਰੇ ਦੇ ਉੱਤੇ ਆਉਣ ਵਾਲੇ ਪੀਰੀਅਡ ਦੇ ਵਿੱਚ ਇਸ ਨੂੰ ਮੈਂ ਇੱਕ ਪੋਜ਼ਿਟਿਵ ਡਾਕੂਮੈਂਟ ਦੇ ਤੌਰ ਤੇ ਦੇਖਦਾ। ਇਹ ਬਿਲਕੁਲ ਜਿਹਨੂੰ ਕਹੋ ਕਿ ਸ਼ਿਫਟ ਹੈ ਪ੍ਰੀਵੀਅਸ ਜਿਹੜੇ ਇਹਨਾਂ ਦੇ ਰਜੀਮ ਸੀ ਉਹਨਾਂ ਦੀ ਪਾਲਿਸੀ ਨਾਲੋਂ। ਯੂਰਪ ਸੈਂਟਰਿਕ ਨਹੀਂ ਹੈ, ਯੂਰਪ ਨੂੰ ਕਿਹਾ ਵੀ ਆਪਣਾ ਜਿਹੜਾ ਆਪੇ ਪਕਾਓ ਤੇ ਆਪੇ ਖਾਓ। ਮਿਡਲ ਈਸਟ ਨੂੰ ਵੀ ਇਜ਼ਰਾਈਲ ਨੂੰ ਅਜੇ ਡਾਇਰੈਕਟ ਧੱਕਾ ਤਾਂ ਨਹੀਂ ਦੇਣਗੇ, ਲੇਕਿਨ ਉਹਨਾਂ ਨੂੰ ਇਹ ਕਿਹਾ ਕਿ ਵੀ ਰਲ ਮਿਲ ਕੇ ਹੀ ਰਹਿਣਾ ਪੈਣਾ। ਹੁਣ ਇਹ ਮਤ ਕਾਊਂਟ ਕਰੋ ਵੀ ਅਸੀਂ ਜਿਹੜਾ ਤੁਹਾਡੇ ਬਿਹਾਫ ਦੇ ਉੱਤੇ ਤੁਹਾਨੂੰ ਸੌਦਾ ਵੀ ਮੁਫਤ ਦੇਈ ਜਾਈਏ ਔਰ ਦੁਨੀਆ ਦਾ ਕ੍ਰਿਟਿਸਿਜ਼ਮ ਵੀ ਲਈਏ। ਚਾਈਨਾ ਨੂੰ ਵੀ ਮੈਸੇਜ ਦਿੱਤਾ ਗਿਆ ਵੀ ਅਸੀਂ ਕੋਈ ਐਜ਼ ਏ ਐਨਮੀ ਨਹੀਂ ਹੁੰਦਾ। ਸੋ ਜਦੋਂ
ਚਾਈਨਾ ਦੇ ਨਾਲ ਦੋਸਤੀ ਦਾ ਪਾਰਟ ਹੁੰਦਾ, ਇੰਡੀਆ ਤਾਂ ਆਪਣੇ ਆਪ ਹੀ ਡਿੱਗ ਪੈਂਦਾ ਹੈ, ਕਿਉਂਕਿ ਅੱਛਾ। ਜਿਹੜੀ 25 ਸਾਲ ਤੋਂ ਪਾਲਿਸੀ ਸੀ ਅਮਰੀਕਨ ਪਾਲਿਸੀ ਮੇਕਰਸ ਦੀ ਕਿ ਇੰਡੀਆ ਨੂੰ ਐਜ਼ ਅ ਬੁਲਵਾਕ ਅਗੇਂਸਟ ਚਾਈਨਾ ਇਸਤੇਮਾਲ ਕੀਤਾ ਜਾਏ, ਉਹ ਪਾਰਟ ਖਤਮ ਹੋ ਜਾਂਦਾ ਹੈ। ਤੇ ਜੇ ਚਾਈਨਾ ਇੱਕ ਜਿਹੜਾ ਸਿਰਫ ਕੰਪੀਟੀਟਰ ਦੇ ਤੌਰ ਤੇ ਆਜ਼ਾਰ ਹੈ, ਪਾਕਿਸਤਾਨ ਵੀ ਸੇਫ ਜ਼ੋਨ 'ਚ ਆ ਜਾਂਦਾ ਹੈ। ਪਾਕਿਸਤਾਨ ਚਾਈਨਾ ਰਿਲੇਸ਼ਨਸ਼ਿਪ ਵੀ ਆਪਣੇ ਆਪ ਦੇ ਵਿੱਚ ਇੱਕ ਅਹਿਮੀਅਤ ਵਾਲੀ ਹੈ, ਔਰ ਭਾਰਤ ਨੂੰ ਜਦੋਂ ਛਿੜਕ ਕੇ ਥੱਲੇ ਸੁੱਟਿਆ ਜਾਂਦਾ ਹੈ ਤੇ ਪਾਕਿਸਤਾਨ ਦਾ ਜਿਹੜਾ ਸਟੇਟਸ ਹੈ ਆਲਰੇਡੀ ਜਿਸ ਲੈਵਲ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਨੇ ਉਹਨਾਂ ਨੂੰ ਡੀਲ ਕੀਤਾ ਹੈ, ਔਰ ਇਹ ਸਾਰਾ ਸੋ ਇਹਦੇ 'ਚ ਕਿਉਂਕਿ ਸਾਊਥ ਏਸ਼ੀਆ ਸਪੈਸੀਫਿਕ ਕੋਈ ਬਹੁਤੀ ਡਿਟੇਲ ਨਹੀਂ ਹੈ, ਇਹ ਸਾਰੀ 33 ਸਫ਼ਿਆਂ ਦੀ ਰਿਪੋਰਟ ਹੈ। ਸੋ ਉਹਦੇ 'ਚ ਜਿਹੜਾ ਅਲਟੀਮੇਟਲੀ ਮੈਂ ਸਮਝਦਾ ਵੀ ਜੇ ਕਹਿਣਾ ਹੋਏ ਵੀ ਇਹਦੇ 'ਚ ਸਫਰਰ ਯੂਰਪ ਹੈ, ਇਜ਼ਰਾਈਲ ਹੈ, ਕਿਤੇ ਨਾ ਕਿਤੇ ਭਾਰਤ ਹੈ, ਔਰ ਚੀਨ ਵੀ, ਰੂਸ ਵੀ, ਔਰ ਓਵਰਆਲ ਵੀ ਜਿਹੜੇ ਅਮਰੀਕਨ ਲੋਕਾਂ ਦੇ ਇੰਟਰਸਟ ਨੇ ਉਹਨਾਂ ਦਾ ਇਸ ਡਾਕੂਮੈਂਟ ਦੇ ਵਿੱਚ ਧਿਆਨ ਰੱਖਿਆ ਗਿਆ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਫਿਊਅਰਸ, ਤੁਸੀਂ ਸਦਾ ਹੀ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।